बिस्मिल्लाहिर्रहमानिर्रहीम। अस्सलाम वालेकुम। अल्लाहुम्मा सल्ली अला मुहम्मद व आले मुहम्मद। ਇਹ ਨਾਤ ਜਿਹੜੀ ਹੈ ਮੈਂ ਇਸ ਇhtਜਾਜ ਦੇ ਤੌਰ 'ਤੇ ਰਿਕਾਰਡ ਕਰਾ ਰਿਹਾ ਵਾਂ ਜਿਹੜਾ ਇਹਨਾਂ ਨੇ ਲਾਹੌਰ ਦੇ ਵਿੱਚ ਨਮੂਸੇ ਰਸਾਲਤ ਤੇ ਯਤੀਮਾਨਾ ਚੌਕ 'ਚ ਜਿਹੜੇ ਨਿਕਲੇ ਸਨ, ਇhtਜਾਜ ਕਰ ਰਹੇ ਸਨ, ਪੁਰਅਮਨ ਇhtਜਾਜ ਕਰ ਰਹੇ ਸਨ, ਉਹਨਾਂ ਨੂੰ ਮਾਰਿਆ। ਬਜਾਏ ਫਰਾਂਸੀ ਸਫੀਰ ਨੂੰ ਕੱਢਣ ਦੇ ਜਾਂ ਕੋਈ ਪ੍ਰੋਟੈਸਟ ਕਰਨ ਦੇ ਕਮ ਅਜ਼ ਕਮ ਫਰੈਂਚ ਗੌਰਮੈਂਟ ਦੇ ਨਾਲ ਇਹਨਾਂ ਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਚਾਹਣ ਵਾਲਿਆਂ ਨੂੰ ਕੀਤਾ। ਔਰ ਉਹਨੇ ਫਿਰ ਟਵੀਟ ਕੀਤੀ ਸੀ, ਉਹ ਜਿਹੜਾ ਗੁਸਤਾਖ ਹੈ, ਕਿ ਇਮਰਾਨ ਖਾਨ ਚੰਗਾ ਕਰ ਰਿਹਾ। ਸਾਨੂੰ ਪਤਾ ਹੈ ਸਾਡੀ ਗੌਰਮੈਂਟ ਐਡੀ ਮਜ਼ਬੂਤ ਨਹੀਂ ਹੈ, ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਬਿਲਕੁਲ ਹੀ ਇhtਜਾਜ ਨਾ ਕਰੀਏ। 2 ਅਰਬ ਲੋਕ ਆ, ਉਹ ਸਾਨੂੰ ਬਾਰ-ਬਾਰ ਉਹ ਸਾਨੂੰ ਜਿਹੜਾ ਨਾ ਸਾਡੀ ਜਿਹੜੀ ਸਭ ਤੋਂ ਕਮਜ਼ੋਰ ਪੁਆਇੰਟ ਹੈ, ਸਾਡਾ ਮੁਹੱਬਤ ਰਸੂਲ ਹੈ, ਬਾਰ-ਬਾਰ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ 'ਤੇ ਹਮਲਾ ਕਰਦੇ ਨੇ ਔਰ ਅਸੀਂ ਕੁਛ ਨਹੀਂ ਕਰ ਸਕਦੇ। ਅਤੇ ਉਹਨਾਂ ਨੂੰ ਸਾਨੂੰ ਵੀ ਚਾਹੀਦਾ ਅਸੀਂ ਉਹਨਾਂ ਦੀ ਸਭ ਤੋਂ ਕਮਜ਼ੋਰ ਪੁਆਇੰਟ 'ਤੇ ਹਮਲਾ ਕਰੀਏ, ਅਸੀਂ ਉਹਨਾਂ ਦੀ ਜ਼ਬਾਨਾਂ ਦਾ ਬਾਈਕਾਟ ਕਰੀਏ। ਅੱਜ ਕੱਲ੍ਹ ਲੰਡੇ ਦੇ ਅੰਗਰੇਜ਼ ਕਹਿ ਰਹੇ ਨੇ ਕਿ ਭਾਈ ਫਰਾਂਸ ਵਾਲੇ ਪਾਕਿਸਤਾਨੀਆਂ ਨੂੰ ਕੱਢ ਦੇਣ, ਉੱਥੇ 1.25 ਲੱਖ ਪਾਕਿਸਤਾਨੀ ਕੱਢ ਦੇਣ, ਅਸੀਂ ਸ਼ੁਕਰੀਆ ਅਦਾ ਕਰਾਂਗੇ ਉਹਨਾਂ ਦਾ, ਯੂਰਪ ਵਾਲਿਆਂ ਦਾ ਵੀ, ਅਮਰੀਕਾ ਵਾਲਿਆਂ ਦਾ ਵੀ, ਕਿਉਂਕਿ ਥਰਡ ਵਰਲਡ ਜਿਹੜੀ ਹੈ ਨਾ ਉਹ ਤਾਂ ਗੁਲਾਮ ਨੇ, ਅਤੇ ਜੇ ਗੁਲਾਮਾਂ ਦੇ ਟੈਲੈਂਟਿਡ ਲੋਕ ਵਾਪਸ ਆਈ ਜਾਣ ਤਾਂ ਉਹਨਾਂ ਮੁਲਕਾਂ ਦਾ ਫਾਇਦਾ ਹੈ। ਅਤੇ ਜਿੰਨੇ ਸਾਡੇ ਲੰਡੇ ਦੇ ਅੰਗਰੇਜ਼ ਨੇ ਉਹ ਕਹਿੰਦੇ ਨੇ ਕੱਢ ਦੇਣਗੇ, ਅਤੇ ਅਸੀਂ ਬਹੁਤ ਸ਼ੁਕਰੀਆ ਅਦਾ ਕਰਾਂਗੇ, ਕਿਉਂਕਿ ਅੰਗਰੇਜ਼ ਇੱਥੋਂ ਗਿਆ ਸੀ ਤਾਂ ਸਾਡਾ ਫਾਇਦਾ ਹੀ ਸੀ। ਅਤੇ ਹਾਲੇ ਤੱਕ ਲੇਕਿਨ ਅੰਗਰੇਜ਼ ਦੀ ਗੁਲਾਮੀ ਨਹੀਂ ਗਈ, ਇੰਗਲਿਸ਼ ਜ਼ਬਾਨ ਨਹੀਂ ਗਈ, ਅਤੇ ਇਹ ਆਉਂਦੇ ਨੇ ਆਇਨ ਦੇ ਅੰਦਰ ਰਹਿੰਦੇ ਹੋਏ ਇhtਜਾਜ ਕਰੋ। ਅਤੇ ਮੈਂ ਸਾਰੀਆਂ ਮਜ਼ਹਬੀਆਂ ਜਮਾਤਾਂ ਨੂੰ ਵੀ ਇਹ ਆਖਾਂਗਾ ਕਿ ਤੁਸੀਂ ਆਇਨ ਦੇ ਅੰਦਰ ਰਹਿੰਦੇ ਹੋ, ਆਖੋ ਕਿ ਇੰਗਲਿਸ਼ ਦੀ ਜਗ੍ਹਾ ਫੈਡਰਲ ਲੈਵਲ 'ਤੇ ਵਫਾਕੀ ਸਤ੍ਹਾ 'ਤੇ ਉਰਦੂ ਕਰੋ, CSS ਦੇ ਵਿੱਚ ਉਰਦੂ ਕਰੋ, ਸਰਕਾਰੀ ਕੰਮ ਉਰਦੂ 'ਚ ਕਰੋ, ਪੰਜਾਬ, ਸਿੰਧ, ਬਲੋਚਿਸਤਾਨ, KPK ਦੇ ਵਿੱਚ ਪਸ਼ਤੋ, ਸਿੰਧੀ, ਬਲੋਚੀ, ਪੰਜਾਬੀ ਦੇ ਵਿੱਚ ਕੰਮ ਕਰੋ। ਇਹ ਇhtਜਾਜ ਹੈ। ਔਰ ਦੀਨਦਾਰ ਤਬਕਾ ਜਿਹੜਾ ਸਾਡਾ ਉਹ ਸੈਕੂਲਰਿਜ਼ਮ ਦੇ, ਉਹਨਾਂ ਨੂੰ ਪੁੱਛੀਏ ਤੁਸੀਂ ਖਿਲਾਫ ਹੋ, ਕਹਿੰਦੇ ਨੇ ਅਸੀਂ ਖਿਲਾਫ ਹਾਂ, ਲੇਕਿਨ ਇੰਗਲਿਸ਼ ਦੇ ਉਹ ਖਿਲਾਫ ਨਹੀਂ ਹੈ। ਇਹ ਇੰਗਲਿਸ਼ ਅਤੇ ਸੈਕੂਲਰਿਜ਼ਮ ਜੁੜੀ ਹੈ। ਜਦੋਂ ਇੰਗਲਿਸ਼ ਨਿਕਲੇਗੀ ਤਾਂ ਮੁਲਹਦ ਹੋ ਰਿਹਾ ਜਿਹੜਾ ਲੰਡੇ ਦੇ ਅੰਗਰੇਜ਼ ਜਿਹੜੇ ਸਾਡੇ ਦੀਨ ਨਾਲ, ਸਾਡੀ ਕਲਚਰ ਨਾਲ, ਸਾਡੀ ਤਹਿਜ਼ੀਬ ਨਾਲ, ਸਾਡੀ ਹਰ ਸ਼ੈ ਨਾਲ ਇਹਨਾਂ ਨੂੰ, ਸਾਡੇ ਪਾਕਿਸਤਾਨ ਨਾਲ ਇਹਨਾਂ ਨੂੰ ਨਫ਼ਰਤ ਹੈ, ਇਹਨਾਂ ਦਾ ਖਾਤਮਾ ਉਦੋਂ ਹੋਏਗਾ। ਅਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮਾਂ 'ਤੇ ਜਿਹੜਾ ਇਹਨਾਂ ਜ਼ੁਲਮ ਕੀਤਾ ਹੈ, ਅਤੇ ਸਾਡੇ ਵਾਸਤੇ ਤਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ 'ਤੇ ਜਾਨ ਦੇਣਾ ਕੋਈ ਵੱਡੀ ਗੱਲ ਨਹੀਂ। ਰਮਜ਼ਾਨ ਕਰੀਮ ਦਾ ਮਹੀਨਾ, ਮੈਂ ਸਾਰਿਆਂ ਮੁਸਲਮਾਨਾਂ ਨੂੰ ਕਹਾਂਗਾ ਤੁਸੀਂ ਨਾਤ ਪੜ੍ਹ ਕੇ ਆਪਣਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਨਾਲ ਮੁਹੱਬਤ ਜ਼ਾਹਰ ਕਰੋ। ਮੇਰੀ ਆਵਾਜ਼ ਐਡੀ ਪਿਆਰੀ ਨਹੀਂ, ਲੇਕਿਨ ਮੈਨੂੰ ਮੁਹੱਬਤ ਹੈ ਆਪ ਸੱਲੱਲਾਹੁ ਅਲੈਹਿ ਵਸੱਲਮ ਨਾਲ, ਅਤੇ ਮੈਂ ਇੱਕ ਨਾਤ ਪੜ੍ਹਾਂਗਾ ਕਿ ਸੱਲੱਲਾਹੁ ਅਲੈਕਾ ਯਾ ਰਸੂਲ ਅੱਲਾਹ ਵਸੱਲਮ ਅਲੈਕਾ ਯਾ हबीब अल्लाह, या रसूल अल्लाह तेरे चाहने वालों की है, या रसूल अल्लाह तेरे चाहने वालों की है। सब गुलामों का भला हो, सब गुलामों का भला हो, सब करें तैबा की सैर, या रसूल अल्लाह तेरे चाहने वालों की है, या रसूल अल्लाह तेरे चाहने वालों की है। लब पर नाते पाक का नगमा कल भी था और आज भी है, मेरे नबी से मेरा रिश्ता कल भी था और आज भी है। लब पर नाते पाक का नगमा कल भी था और आज भी है, मेरे नबी से मेरा रिश्ता कल भी था और आज भी है। पस्त वो कैसे हो सकता है, हक ने जिसको बुलंद किया, उनका प्यारा नाम तो ऊंचा कल भी था और आज भी है, उनका प्यारा नाम तो ऊंचा कल भी था और आज भी है। अपना तो सब कुछ गुंबदे हजरा कल भी था और
آج بھی ہے میرے نبی سے میرا رشتہ، کل بھی تھا اور آج بھی ہے۔ تو میں سارے ਭਰਾਵਾਂ ਨੂੰ ਕਹਾਂਗਾ ਤੁਸੀਂ ਵੀ ਰਮਜ਼ਾਨ ਕਰੀਮ ਦਾ ਮਹੀਨਾ ਹੈ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰੋ। ਔਰ ਇਹਤਜਾਜ ਦਾ ਪੁਰਅਮਨ ਤਰੀਕਾ ਹੈ। ਔਰ ਉਸ ਤੋਂ ਇਲਾਵਾ ਇਹ ਵੇ ਕਿ ਪਾਕਿਸਤਾਨ 'ਚ ਲਿਬਰਲਿਜ਼ਮ ਲੰਡੇ ਦੀ ਅੰਗਰੇਜ਼ ਮਕਾਣੇ ਨੇ, ਅਤੇ ਪਾਕਿਸਤਾਨ ਦਾ ਆਇਨ ਵੀ ਇਹ ਕਹਿੰਦਾ ਹੈ, ਆਇਨ ਤਾਂ ਸਾਡਾ ਕੁਰਾਨ ਪਾਕ ਹੈ, ਜਦੋਂ ਸਾਡਾ ਕੁਰਾਨ ਅਸਲ ਆਇਨ ਬਣੇਗਾ, ਜਿੰਨੀ ਦੇਰ ਅੰਗਰੇਜ਼ ਦਾ ਦਿੱਤਾ ਆਇਨ ਹੈ, ਅੰਗਰੇਜ਼ ਦੀ ਤਰਬੀਅਤ ਯਾਫਤਾ ਪੁਲਿਸ ਹੈ, ਉਹ ਸਾਡੇ ਨਾਲ ਇੰਝ ਸਲੂਕ ਕਰਦੀ ਹੈ ਜਿਵੇਂ ਅਸੀਂ ਇਹਨਾਂ ਦੇ ਭਰਾ ਨਹੀਂ, ਅਸੀਂ ਇਹਨਾਂ ਦੇ ਗੁਲਾਮ ਹਾਂ। ਅੰਗਰੇਜ਼ ਦੀ ਬਿਊਰੋਕ੍ਰੇਸੀ ਹੈ, ਸੈਕੂਲਰ ਨੇ। ਸਾਰੇ ਮਜ਼ਹਬੀ ਤਬਕੇ ਜਿਹੜੇ ਸੈਕੂਲਰਿਜ਼ਮ ਨੂੰ ਔਰ ਇਸ ਮੁਲਕ 'ਚੋਂ ਅੰਗਰੇਜ਼ ਦੇ ਲੰਡੇ ਦੇ ਅੰਗਰੇਜ਼ਾਂ ਨੂੰ ਮੁਕਾਉਣਾ ਚਾਹੁੰਦੇ ਨੇ, ਇੱਕ ਏਜੰਡਾ ਬਣਾ ਲਓ। ਸਾਰੇ ਮਜ਼ਹਬੀ ਜਮਾਤਾਂ, ਭਾਵੇਂ ਉਹ ਅਹਿਲੇ ਸੁੰਨਤ ਨੇ, ਦਿਓਬੰਦ ਨੇ, ਅਹਿਲੇ ਹਦੀਸ ਨੇ, ਸ਼ੀਆ ਨੇ, ਜਿਹੜਾ ਵੀ ਇਸਲਾਮ ਨਾਲ ਔਰ ਇਸਲਾਮ ਨੂੰ ਹੱਕ ਸਮਝਦਾ ਹੈ, ਉਹਨੂੰ ਚਾਹੀਦਾ ਇੰਗਲਿਸ਼ ਦੀ ਗੁਲਾਮੀ ਦਾ 1 ਪੁਆਇੰਟ ਏਜੰਡਾ ਰੱਖ ਲਓ ਕਿ ਅਸੀਂ ਪਾਕਿਸਤਾਨ 'ਚੋਂ ਅੰਗਰੇਜ਼ ਦੀ ਗੁਲਾਮੀ ਖਤਮ ਕਰਨੀ ਹੈ। ਜਦੋਂ ਇੰਗਲਿਸ਼ ਖਤਮ ਹੋ ਜਾਏਗੀ, ਇੰਗਲਿਸ਼ ਤਰੱਕੀ ਵਾਸਤੇ ਜ਼ਰੂਰੀ ਨਹੀਂ, ਇਲਮ ਜ਼ਰੂਰੀ ਹੈ। ਸਾਰੀ ਦੁਨੀਆ ਦੇ ਉਲੂਮ ਦਾ ਤਰਜਮਾ ਅਸੀਂ ਆਪਣੀਆਂ ਜ਼ਬਾਨਾਂ 'ਚ ਕਰਾਂਗੇ, ਫਿਰ ਇੰਝ ਦੇ ਮਸਾਇਲ ਨਹੀਂ ਹੋਣਗੇ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਹੋਏਗੀ ਅਤੇ ਇੱਥੇ ਲੰਡੇ ਦੇ ਅੰਗਰੇਜ਼ ਸਾਨੂੰ ਤਾਨੇ ਮਾਰਨਗੇ ਕਿ ਤੁਸੀਂ ਇhtਜਾਜ ਵੀ ਨਾ ਕਰੋ। ਅਸੀਂ ਇhtਜਾਜ ਵੀ ਕਰਾਂਗੇ, ਲੇਕਿਨ ਆਪਣੇ ਅਸਲ ਦੁਸ਼ਮਣ ਨੂੰ ਪਛਾਣੋ। ਅਸਲ ਦੁਸ਼ਮਣ ਇਹ ਵੇ ਸੂਦੀ ਨਿਜ਼ਾਮ 'ਚੋਂ ਨਿਕਲਣਾ ਹੈ ਔਰ ਇੰਗਲਿਸ਼ ਦੀ ਗੁਲਾਮੀ 'ਚੋਂ ਨਿਕਲਣਾ ਹੈ। ਅਤੇ ਇਹ ਹੀ ਮੇਰਾ ਅੱਜ ਦਾ ਪੈਗਾਮ ਹੈ। ਸਾਰੇ ਭਰਾ ਰਮਜ਼ਾਨ ਕਰੀਮ ਦੇ ਵਿੱਚ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਮੁਹੱਬਤ ਦਾ ਇਜ਼ਹਾਰ ਕਰਕੇ ਅਤੇ ਇਹ ਸਭ ਨਾਲ ਸਾਂਝੀਆਂ ਕਰੋ ਵੀਡੀਓ। ਅਸਲਾਮ ਅਲੈਕੁਮ।